मेरे सज्जनों, बेलियो ते बुजुर्गो, मैं हाँ लोक दास्तान लखारी शायर नज़ीर सुल्तानी ते तुसी वेख रहे हो GS स्टूडियो। मेरे सज्जनों, अज दी दास्तान दा नाम है कमार सिपा सलार। ये बड़ी मज़ाहिया ते दिलचस्प कहानी है, तुसी इनू जरूर पसंद करोगे। इस दास्तान की फरमाइश करते ने शेखुपुरा तो तारक महमूद खान, रसूलपुर जट्टां तो तजम्मल हुसैन, बाबा मुहम्मद असलम रहमानी, बाबा मजीद, चक नंबर 500 गाबे तो मुहम्मद यासीन, छोटा बलौरपुर तो असद उर्फ अच्छी शाह, इटली तो चौधरी आमर विरक बतालिया, जफर बबली पट्टी, इंग्लैंड तो बलबीर सिंह कंवल, स्पेन तो शबीर हुसैन आज़ाद, यूनान तो इशफाक अहमद, सऊदी अरब तो रियाज अहमद, बहरीन तो हमजा खान, साइप्रस तो आमर चीमा, नार्वे तो तसव्वर अजीज वड़ैच, चढ़दे पंजाब तो डॉक्टर निर्मल सिंह पंजाबी सथ लांबड़ा, मोता सिंह सराय पंजाबी सथ UK, भुपिंदर सिंह, बिट्टू लहरी, हरियाणा इंडिया तो जगजीत सिंह, डॉक्टर गुरचरण नूरपुर, दिलजीत नूरपुर, कैलाश बहादुर, पेंटा फाजिलका, शुभाष सूफी, रमेश दीवाना, सरसा राणिया तो केवल सामा, जम्मू तो रमनीक सिंह, डॉक्टर चन्नी, राजस्थान तो गुरदयाल सिंह इंसान, चंडीगढ़ तो हरविंदर सिंह, हरियाणा इंडिया तो राजू सिंह अंबाला। मेरे सज्जनों, हुण आउने आ असीं अपनी अज दी दास्तान वल्ले। किसे पिंड विच एक घमियार रहिंदा सी। ਉਹ मिट्टी ਦੇ ਭਾਂਡੇ ਬਣਾਉਂਦਾ ਤੇ ਆਪਣੇ ਖੋਤੇ ਤੇ ਲੱਦ ਕੇ ਪਿੰਡ-ਪਿੰਡ ਜਾ ਕੇ ਵੇਚਦਾ। ਉਹਦੇ ਰਾਹ ਵਿੱਚ ਇੱਕ ਜੰਗਲ ਆਉਂਦਾ ਸੀ ਜਿੱਥੇ ਇੱਕ ਖੂਨੀ ਸ਼ੇਰ ਰਹਿੰਦਾ ਸੀ ਜਿਨੇ ਇਲਾਕੇ ਦੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਸੀ। ਉਹ ਰਾਤ ਦੇ ਹਨੇਰੇ ਵਿੱਚ ਲੋਕਾਂ ਦੇ ਡੰਗਰਾਂ ਤੇ ਹਮਲਾ ਕਰਦਾ ਤੇ ਉਹਨਾਂ ਨੂੰ ਚੀਰ-ਪਾੜ ਕੇ ਖਾ ਜਾਂਦਾ। ਲੋਕਾਂ ਨੇ ਬੜੀ ਵਾਰ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਦੇ ਕਾਬੂ ਨਾ ਆਇਆ। ਇੱਕ ਦਿਨ ਘੁਮਿਆਰ ਭਾਂਡੇ ਵੇਚ ਕੇ ਆਇਆ ਤੇ ਉਹਨੇ ਆਪਣਾ ਖੋਤਾ ਵਿਹੜੇ ਵਿੱਚ ਇੱਕ ਰੁੱਖ ਦੇ ਨਾਲ ਬੰਨ੍ਹ ਦਿੱਤਾ। ਆਪ ਥੱਕਿਆ ਹਾਰਿਆ ਸੀ, ਜਾ ਕੇ ਸੌਂ ਗਿਆ। ਇੱਧਰ ਸ਼ੇਰ ਵੀ ਸ਼ਿਕਾਰ ਦੀ ਤਲਾਸ਼ ਵਿੱਚ ਪਿੰਡ ਵੱਲ ਆ ਰਿਹਾ ਸੀ ਕਿ ਰਾਹ ਵਿੱਚ ਉਹਨੂੰ ਮੀਂਹ, ਹਨੇਰੀ ਤੇ ਤੂਫਾਨ ਨੇ ਘੇਰ ਲਿਆ। ਉਹਨੂੰ ਸ਼ਿਕਾਰ ਤੇ ਭੁੱਲ ਗਿਆ ਤੇ ਆਪਣੀ ਜਾਨ ਦੀ ਪੈ ਗਈ। ਉਹ ਜਾਨ ਬਚਾਉਣ ਲਈ ਇੱਕ ਝੌਂਪੜੀ ਵਿੱਚ ਵੜ ਕੇ ਬਹਿ ਗਿਆ। ਇੱਧਰ ਤੂਫਾਨ ਦੀ ਸੂਹ ਹੋਣ ਤੇ ਘੁਮਿਆਰ ਨੂੰ ਖੋਤੇ ਦਾ ਖਿਆਲ ਆਇਆ ਪਈ ਉਹ ਤੇ ਮੀਂਹ ਵਿੱਚ ਰੁੱਖ ਨਾਲ ਬੱਝਾ ਭਿੱਜ ਗਿਆ ਹੋਣਾ ਹੈ। ਉਹਨੇ ਉੱਠ ਕੇ ਵੇਖਿਆ ਤੇ ਖੋਤਾ ਰੱਸਾ ਤੁੜਾ ਕੇ ਕਿਤੇ ਭੱਜ ਗਿਆ ਸੀ। ਘੁਮਿਆਰ ਤੂਫਾਨ ਵਿੱਚ ਹੀ ਆਪਣੇ ਖੋਤੇ ਨੂੰ ਲੱਭਣ ਨਿਕਲ ਪਿਆ ਤੇ ਫੇਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਲੱਭਣ ਤੁਰਿਆ ਖੋਤਾ ਆਪਣਾ ਵੱਲ ਜੰਗਲ ਦੇ ਜਾਂਦਾ। ਚੋਖੀ ਤੇਜ਼ ਹਵਾ ਸੀ ਚੱਲਦੀ, ਮੀਂਹ ਦਾ ਪੈਂਦਾ ਫਾਂਡਾ, ਮੀਂਹ ਦਾ ਪੈਂਦਾ ਫਾਂਡਾ। ਚੁੰਬ ਮਾਰ ਕੇ ਚਾਦਰ ਦੀ ਉਹ ਖੁਦ ਨੂੰ ਯਾਰ ਬਚਾਂਦਾ। ਲੱਭਦਾ ਲੱਭਦਾ ਖੋਤਾ ਜੀ ਉਹ ਝੁੱਗੀ ਦੇ ਵਿੱਚ ਆਂਦਾ, ਉਹ ਝੁੱਗੀ ਦੇ ਵਿੱਚ ਆਂਦਾ। ਲੁਕਿਆ ਬੈਠਾ ਸ਼ੇਰ ਸੀ ਉਹ ਤੇ ਰੱਸਾ ਗਲ ਵਿੱਚ ਪਾਉਂਦਾ। ਰੱਸਾ ਤੂੰ ਤੋੜਿਆ ਗਲ ਚੋਂ ਖੋਤਾ ਸਮਝ ਕੇ ਆਂਦਾ, ਉਹ ਖੋਤਾ ਸਮਝ ਕੇ ਆਂਦਾ। ਮਾਰਦਿਆਂ ਮੈਂ ਫਿਰ ਤੈਨੂੰ ਕੰਮ ਜੇ ਇੰਜ ਦਾ ਕੀਤਾ। ਦਰਿਆ ਸ਼ੇਰ ਘੁਮਿਆਰ ਦੇ ਕੋਲੋਂ ਮੂੰਹ ਗਿਆ ਜੀ ਸੀਤਾ, ਉਹ ਮੂੰਹ ਗਿਆ ਜੀ ਸੀਤਾ। ਮਾਰ ਬਲਾ ਕੀ ਸ਼ੇਰ ਦੇ ਉੱਤੇ ਚੜਿਆ ਜੀ ਘੁਮਿਆਰ। ਆਤੋਂ ਦੇ ਵਿੱਚ ਡੰਡਾ ਜਿਹੜਾ ਉਹਦਾ ਸੀ ਤਿਆਰ, ਉਹਦਾ ਸੀ ਤਿਆਰ। ਸ਼ੇਰ ਨੂੰ ਲੈ ਕੇ ਵਿੱਚ ਹਨੇਰੇ ਘਰ ਨੂੰ ਉਹ ਜੀ ਆਇਆ। ਬਨ ਕੇ ਉਹਨੂੰ ਰੁੱਖ ਦੇ ਥੱਲੇ ਉਹਨੇ ਆਖ ਸੁਣਾਇਆ ਜੀ, ਉਹਨੇ ਆਖ ਸੁਣਾਇਆ। ਕੱਲ ਪੁੱਛਾਂਗਾ ਤੈਨੂੰ ਗਧਿਆ ਕਿੰਜ ਨੱਠਿਆ ਸੈਂ ਇੱਥੋਂ। ਮੀਂਹ ਦੇ ਵਿੱਚ ਤੂੰ ਠਾਰਿਆ ਮੈਨੂੰ, ਬਦਲਾ ਲੈ ਸਾਂ ਤੇਥੋਂ, ਬਦਲਾ ਲੈ ਸਾਂ ਤੇਥੋਂ।
ਸ਼ੇਰ ਜੀ ਬਹਿ ਗਿਆ ਉਹ ਤੇ ਦਿਨ ਜਦੋਂ ਜੀ ਚੜਿਆ, ਲੋਕਾਂ ਆ ਕੇ ਵੇਖਿਆ ਉਹ ਤੇ ਸ਼ੇਰ ਪਿਆ ਸੀ ਤੜਿਆ, ਉਹ ਸ਼ੇਰ ਪਿਆ ਸੀ ਤੜਿਆ। ਜੈ ਜੈਕਾਰ ਜੀ ਕਰਨੋ ਸਾਰੇ ਘੁਮਿਆਰ ਨੇ ਸ਼ੇਰ ਜੀ ਫੜਿਆ, ਜੰਗਲ ਵਿੱਚੋਂ ਫੜ ਕੇ ਆਂਦਾ ਸੰਗਲਾਂ ਨਾਲ ਜੀ ਜੜਿਆ, ਉਹ ਸੰਗਲਾਂ ਨਾਲ ਜੀ ਜੜਿਆ। ਸੁੱਤਾ ਉੱਠਿਆ ਜਦ ਘੁਮਿਆਰ ਦੇ ਵਿਹੜੇ ਦੇ ਵਿੱਚ ਆਇਆ, ਖੋਤੇ ਦੀ ਥਾਂ ਸ਼ੇਰ ਜੀ ਵੇਖਿਆ ਦਾਦਾ ਉਹ ਘਬਰਾਇਆ, ਉਹ ਦਾਦਾ ਉਹ ਘਬਰਾਇਆ। ਮੇਰੇ ਸੱਜਣੋ, ਜਦੋਂ ਘੁਮਿਆਰ ਨੇ ਵੇਖਿਆ ਭਈ ਉਹ ਖੋਤੇ ਦੀ ਥਾਂ ਰਾਤੀ ਸ਼ੇਰ ਨੂੰ ਫੜ ਕੇ ਲੈ ਆਇਆ ਹੈ ਤੇ ਉਹ ਡਰ ਗਿਆ ਭਈ ਜੇ ਰਾਤੀ ਮੈਨੂੰ ਸ਼ੇਰ ਖਾ ਜਾਂਦਾ ਤੇ ਮੇਰਾ ਕੀ ਬਣਦਾ। ਘੁਮਿਆਰੀ ਕਹਿਣ ਲੱਗੀ ਡਰਨ ਦੀ ਕੀ ਲੋੜ ਏ, ਸਾਰੇ ਲੋਕੀ ਤੈਨੂੰ ਬਹਾਦਰ ਸਮਝਦੇ ਨੇ। ਖਬਰ ਉੜਦੀ ਉੜਦੀ ਬਾਦਸ਼ਾਹ ਕੋਲ ਅਪੜੀ। ਬਾਦਸ਼ਾਹ ਦੂਜੇ ਮੁਲਕ ਦੇ ਬਾਦਸ਼ਾਹ ਕੋਲੋਂ ਬੜਾ ਤੰਗ ਸੀ, ਜਿਹੜਾ ਆਏ ਦਿਨ ਉਹਦੇ ਕਿਸੇ ਨਾ ਕਿਸੇ ਸ਼ਹਿਰ ਤੇ ਹਮਲਾ ਕਰਕੇ ਕਬਜ਼ਾ ਕਰ ਲੈਂਦਾ ਸੀ। ਤੇ ਅੱਜ ਵੀ ਉਹਨੂੰ ਖਬਰ ਮਿਲੀ ਸੀ ਭਈ ਉਹ ਬਾਦਸ਼ਾਹ ਹਮਲਾ ਕਰਨ ਲਈ ਤਿਆਰੀ ਕਰੀ ਬੈਠਾ ਹੈ। ਉਹਨੇ ਕਿਹਾ ਜਾਓ ਉਸ ਬਹਾਦਰ ਘੁਮਿਆਰ ਨੂੰ ਲੈ ਕੇ ਆਓ। ਸਿਪਾਹੀਆਂ ਜਾ ਕੇ ਘੁਮਿਆਰ ਨੂੰ ਸੱਦ ਲਿਆਂਦਾ। ਬਾਦਸ਼ਾਹ ਨੇ ਉਹਦੀ ਚੋਖੀ ਖਿਦਮਤ ਕੀਤੀ ਤੇ ਆਖਿਆ ਮੈਂ ਤੈਨੂੰ ਆਪਣੀ ਫੌਜ ਦਾ ਸਿਪਾਹ ਸਲਾਰ ਬਣਾਉਣਾ ਚਾਹੁੰਦਾ ਵਾਂ। ਇਹ ਸੁਣ ਕੇ ਘੁਮਿਆਰ ਬੜਾ ਘਬਰਾਇਆ ਤੇ ਉਹਨੇ ਘਰ ਆ ਕੇ ਸਾਰੀ ਗੱਲ ਆਪਣੀ ਸਵਾਣੀ ਨੂੰ ਦੱਸੀ। ਉਹ ਕਹਿਣ ਲੱਗੀ ਸਾਡੇ ਤੇ ਭਾਅ ਖੁੱਲ ਗਏ। ਅਗਲੇ ਦਿਨ ਦੋਵੇਂ ਜੀ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਏ ਤੇ ਬਾਦਸ਼ਾਹ ਨੇ ਆਖਿਆ ਫਲਾਂ ਮਹਾਲ ਤੁਹਾਡਾ ਏ, ਹੁਣ ਤੁਸੀਂ ਉੱਥੇ ਰਹੋਗੇ। ਬਾਦਸ਼ਾਹ ਨੇ ਇੱਕ ਸੋਹਣਾ ਜੰਗੀ ਘੋੜਾ ਵੀ ਦਿੱਤਾ ਜਿਹਦੇ ਤੇ ਅਗਲੇ ਦਿਨ ਘੁਮਿਆਰ ਨੇ ਜੰਗ ਤੇ ਜਾਣਾ ਸੀ। ਇਸ ਤੋਂ ਅੱਗੇ ਦਾ ਹਾਲ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਬਾਦਸ਼ਾਹ ਨੂੰ ਮੈਲ ਜਾ ਦਿੱਤਾ ਬਸ ਜੀ ਤੂੰ ਉੱਥੇ, ਆਖਣ ਲੱਗਾ ਦੱਸ ਹਰਨੇ ਕਿੱਥੇ ਬਣੀਏ ਖੋਤੇ, ਨੀ ਕਿੱਥੇ ਬਣੀਏ ਖੋਤੇ। ਆਖਣ ਲੱਗੀ ਭੁੱਲ ਜਾ ਖੋਤੇ ਘੋੜਾ ਮਿਲਿਆ ਚੰਗਾ, ਕਿੰਜ ਬੈਠਾਂਗਾ ਇਹਦੇ ਉੱਤੇ ਰੰਨੇ ਪੈ ਗਿਆ ਪੰਗਾ, ਨੀ ਰੰਨੇ ਪੈ ਗਿਆ ਪੰਗਾ। ਆਖਣ ਲੱਗੀ ਮੈਂ ਚੜਾਵਾਂ ਘੋੜੇ ਉੱਤੇ ਤੈਨੂੰ, ਰੱਖ ਲੈ ਪੈਰ ਤੂੰ ਮੇਜ਼ ਦੇ ਉੱਤੇ, ਮੋਢਿਓਂ ਫੜ ਲੈ ਮੈਨੂੰ ਵੇ ਮੋਢਿਓਂ ਫੜ ਲੈ ਮੈਨੂੰ। ਔਖਾ ਸੌਖਾ ਹੋ ਕੇ ਜੀ ਉਹ ਘੋੜੇ ਉੱਤੇ ਚੜਿਆ, ਪੈਰੋਦਾਰ ਕਾਬ ਦੇ ਅੰਦਰ ਪਹਿਲੀ ਵਾਰੀ ਬਣਿਆ, ਉਹ ਪਹਿਲੀ ਵਾਰੀ ਬਣਿਆ। ਕਹਿੰਦਾ ਮੇਰੇ ਪੈਰ ਤੂੰ ਬੰਦੇ ਦੋਵੇਂ ਨਾਲ ਰਕਾਬੇ, ਕਹਿੰਦਾ ਰੋਟੀਆਂ ਰੱਖਦੇ ਰੰਨੇ ਮੈਨੂੰ ਵਿੱਚ ਤੂੰ ਛਾਬੇ, ਨੀ ਮੈਨੂੰ ਵਿੱਚ ਤੂੰ ਛਾਬੇ। ਬੰਨਿਆ ਨਾਲ ਰਕਾਬ ਦੇ ਜੀ ਛਾਬਾ ਹੱਥ ਫੜਾਇਆ, ਘੋੜਾ ਲੈ ਕੇ ਫਿਰ ਘੁਮਿਆਰ ਜੀ ਵਿੱਚ ਮੈਦਾਨ ਦੇ ਆਇਆ, ਉਹ ਵਿੱਚ ਮੈਦਾਨ ਦੇ ਆਇਆ। ਕੀਤਾ ਮੂੰਹ ਉਸ ਦੁਸ਼ਮਣ ਵੱਲੇ ਘੋੜਾ ਖੂਬ ਦੜਾਇਆ, ਘੋੜਾ ਜਾਵੇ ਨਾਲ ਹਵਾ ਦੇ ਡਾਡਾ ਉਹ ਘਬਰਾਇਆ, ਉਹ ਡਾਡਾ ਉਹ ਘਬਰਾਇਆ। ਰਾਹ ਵਿੱਚ ਉਹਦੇ ਰੁੱਖ ਜੀ ਆਇਆ, ਜੱਫਾ ਉਹਨੇ ਪਾਇਆ, ਜੜਾਂ ਤੋਂ ਪੱਟ ਕੇ ਰੁੱਖ ਜੀ ਉਹਨੇ ਆਪਣੇ ਨਾਲ ਭਜਾਇਆ, ਉਹ ਆਪਣੇ ਨਾਲ ਭਜਾਇਆ। ਬਾਕੀ ਫੌਜ ਵੀ ਪਿੱਛੇ ਆ ਗਈ ਵੇਖੇ ਸਿਪਾਹ ਸਲਾਰ, ਕਹਿੰਦਾ ਬਹੁਤ ਬਹਾਦਰ ਜਿੰਨੇ ਫੜੀ ਨੀ ਹੱਥ ਤਲਵਾਰ, ਉਹ ਫੜੀ ਨੀ ਹੱਥ ਤਲਵਾਰ।
ਮੇਰੇ ਦੋਸਤੋ, ਸਜਣੋ, ਬਜ਼ੁਰਗੋ, ਬੇਲੀਓ, ਮਿੱਤਰੋ, ਦੁਸ਼ਮਣ ਦੀ ਫੌਜ ਨੇ ਵੇਖਿਆ ਇਹ ਤਾਂ ਉਹੀ ਜਵਾਨ ਹੈ ਜਿਨੇ ਸ਼ੇਰ ਨੂੰ ਫੜਿਆ ਸੀ। ਉਹ ਘੋੜੇ ਤੇ ਚੜਿਆ, ਧੂੜਾ ਧਮਾਂਦਾ ਲਗਾ ਆਉਂਦਾ ਹੈ। ਹੱਥ ਵਿੱਚ ਉਹਨੇ ਖਰੇ ਕਿਹੜੀ ਬਲਾ ਫੜੀ ਏ ਤੇ ਸਾਡੇ ਵੱਲ ਚੜਿਆ ਆਉਂਦਾ ਹੈ। ਦੁਸ਼ਮਣ ਦੀ ਫੌਜ ਵੇਖ ਕੇ ਭੱਜ ਗਈ। ਉਹ ਕਿਵੇਂ ਭੱਜਦੀ ਏ ਸਾਧਕ ਪੱਟੀ ਪੇਸ਼ ਕਰਦਾ ਹੈ। ਲਾਲਾ ਜੀ ਰਿਕਾਰਡ ਕਰਦੇ ਨੇ, ਸ਼ਾਇਰ ਕੀ ਲਿਖਦਾ। ਦੁਸ਼ਮਣ ਵੇਖੇ ਘੋੜਾ ਆਉਂਦਾ, ਰੁਕ ਜਵਾਨ ਨੇ ਫੜਿਆ। ਵੇਖ ਨਜ਼ਾਰਾ ਦੁਸ਼ਮਣ ਸ਼ੋਦਾ, ਉਹਦੇ ਕੋਲੋਂ ਡਰਿਆ, ਉਹਦੇ ਕੋਲੋਂ ਡਰਿਆ। ਭੱਜ ਗਈ ਸਾਰੀ ਫੌਜ ਪਿਛਾ ਨੂੰ, ਕਹਿੰਦੀ ਹੁਣ ਨਹੀਂ ਬਚਦੇ। ਤੋੜ ਦਊਗਾ ਸਾਨੂੰ ਵੀ, ਉਹ ਵਾਗਾ ਪਿਛਾ ਨੂੰ ਖਿੱਚਦੇ, ਉਹ ਵਾਗਾ ਪਿਛਾ ਨੂੰ ਖਿੱਚਦੇ। ਬਾਦਸ਼ਾਹ ਕੱਲਾ ਰਹਿ ਗਿਆ, ਉੱਤੇ ਰੁਕਾ ਉਹਨੇ ਲਿਖਿਆ। ਰੁੱਖ ਪਟਨ ਦਾ ਸਿਪਾਹ ਸਲਾਰਨ, ਵੱਲ ਕਿੱਥੋਂ ਜੀ ਸਿੱਖਿਆ, ਉਹ ਵੱਲ ਕਿੱਥੋਂ ਜੀ ਸਿੱਖਿਆ। ਹਾਰ ਮੰਨੀ ਮੈਂ ਤੇਥੋਂ ਸ਼ਾਹ, ਮੁੜ ਕੇ ਮੈਂ ਨਹੀਂ ਆਉਂਦਾ। ਨੱਠਿਆ ਉਤੋਂ ਬਾਦਸ਼ਾਹ ਜੀ, ਗੁਣ ਕਮਿਆਰ ਦੇ ਗਾਉਂਦਾ, ਉਹ ਗੁਣ ਕਮਿਆਰ ਦੇ ਗਾਉਂਦਾ। ਫਤਿਹ ਕਰਕੇ ਵਾਪਸ ਆਇਆ, ਨਾਰੇ ਉਹਦੇ ਵੱਜਣ। ਸਭ ਸਿਪਾਹੀ ਗਲੀਆਂ ਦੇ ਵਿੱਚ ਸ਼ੇਰਾਂ ਵਾਂਗੂ ਗੱਜਣ, ਉਹ ਸ਼ੇਰਾਂ ਵਾਂਗੂ ਗੱਜਣ। ਆ ਕੇ ਸੌਂ ਗਿਆ ਘਰ ਉਹ ਆਪਣੇ, ਆਪਣੀ ਰਨ ਨੂੰ ਆਕੇ। ਦੁਸ਼ਮਣ ਸਭ ਭਜਾ ਆਇਆ ਵਾ, ਸ਼ਾਹ ਨੂੰ ਦੱਸ ਦੇ ਜਾ ਕੇ, ਨੀ ਸ਼ਾਹ ਨੂੰ ਦੱਸ ਦੇ ਜਾ ਕੇ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਜਦੋਂ ਘੁਮਿਆਰੀ ਦਰਬਾਰ ਵਿੱਚ ਗਈ ਤੇ ਜਾ ਕੇ ਉਹ ਰੁਕਾ ਬਾਦਸ਼ਾਹ ਨੂੰ ਦਿੱਤਾ, ਜਿਹੜਾ ਦੁਸ਼ਮਣ ਬਾਦਸ਼ਾਹ ਨੇ ਲਿਖਿਆ ਸੀ, ਜਿਹਦੇ ਵਿੱਚ ਲਿਖਿਆ ਸੀ ਤੇਰਾ ਸਿਪਾਹ ਸਲਾਰ ਬਹੁਤ ਬਹਾਦਰ ਏ, ਜਿਹਨੂੰ ਵੇਖ ਕੇ ਮੇਰੀ ਸਾਰੀ ਫੌਜ ਭੱਜ ਗਈ ਏ। ਮੈਂ ਜੰਗ ਹਾਰ ਗਿਆ ਵਾਂ, ਮੈਂ ਮੁੜ ਕੇ ਕਦੀ ਵੀ ਤੇਰੀ ਸ਼ਾਹੀ ਤੇ ਹਮਲਾ ਨਹੀਂ ਕਰਾਂਗਾ। ਬਾਦਸ਼ਾਹ ਨੇ ਰੁਕਾ ਪੜਿਆ ਤੇ ਘੁਮਿਆਰੀ ਨੂੰ ਪੁੱਛਣ ਲੱਗਾ, ਮੇਰਾ ਬਹਾਦਰ ਸਿਪਾਹ ਸਲਾਰ ਕਿੱਥੇ ਵੇ? ਉਹਨੇ ਦੱਸਿਆ ਉਹ ਚੋਖਾ ਥੱਕਿਆ ਹੋਇਆ ਸੀ, ਘਰ ਆ ਕੇ ਸੌਂ ਗਿਆ। ਤੇ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਜਗਾ ਲਿਆਨੀ ਆ। ਬਾਦਸ਼ਾਹ ਕਹਿਣ ਲੱਗਾ, ਇਹਦੀ ਕੋਈ ਲੋੜ ਨਹੀਂ, ਉਹਨੂੰ ਆਰਾਮ ਕਰਨ ਦੇ। ਕੱਲ ਉਹਨੂੰ ਨਾਲ ਲੈ ਕੇ ਆਈ, ਉਹ ਆ ਕੇ ਮੇਰੇ ਕੋਲੋਂ ਇਨਾਮ ਕਨਾਮ ਲੈ ਲਵੇ। ਦੂਜੇ ਦਿਨ ਜਦੋਂ ਘੁਮਿਆਰ ਦਰਬਾਰ ਵਿੱਚ ਹਾਜ਼ਰ ਹੋਇਆ, ਬਾਦਸ਼ਾਹ ਨੇ ਉਹਨੂੰ ਬੜੀ ਇੱਜ਼ਤ ਦਿੱਤੀ ਤੇ ਨਾਲ ਦੀ ਕੁਰਸੀ ਤੇ ਬਿਠਾਇਆ, ਨਾਲੇ ਚੋਖਾ ਇਨਾਮ ਕਨਾਮ ਦਿੱਤਾ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇਹ ਸੀ ਸਾਡੀ ਅੱਜ ਦੀ ਦਾਸਤਾਨ। ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।